यूएसए नाल ते प्रोग्राम स्पैशल रिपोर्ट दे विच तुहाडा सारिਆਂ ਦਾ स्वागत है। ਅੱਜ ਦੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਉਹਨਾਂ ਲੀਡਰਾਂ ਦੇ ਬਾਰੇ ਜਿਨ੍ਹਾਂ ਨੂੰ ਕਿਉਂਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤਾਂ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਦਾ ਘਰਾਣਾ ਬਹੁਤ ਵੱਡਾ ਸੀ, ਉਹਨਾਂ ਦਾ ਸਿਆਸੀ ਬੈਕਗ੍ਰਾਉਂਡ ਬਹੁਤ ਤਕੜਾ ਸੀ, ਪਰ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੱਡੇ ਬਣਾਇਆ ਸੀ ਉਹਨਾਂ ਹੀ ਲੋਕਾਂ ਨੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਨਿਰਾਸ਼ਤਾ ਵੀ ਦਿਖਾਈ, ਉਹਨਾਂ ਨੂੰ ਹਾਰ ਦਾ ਮੂੰਹ ਵੀ ਚੱਖਣਾ ਪਿਆ, ਉਹਨਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਅਸਲ ਦੇ ਵਿੱਚ ਕਿਸੇ ਨੂੰ ਕੋਈ ਕਿਸੇ ਘਰਾਣੇ ਤੋਂ ਜਾਂ ਸਿਆਸੀ ਘਰਾਣੇ ਤੋਂ ਜਾਂ ਕਿਸੇ ਅਮੀਰ ਤੋਂ ਕੋਈ ਐਲਰਜੀ ਨਹੀਂ ਹੈ, ਪਰ ਜਦੋਂ ਇਹ ਅਮੀਰ ਘਰਾਣੇ, ਜਦੋਂ ਇਹ ਲੀਡਰ ਜਿਹੜੇ ਪੀੜ੍ਹੀਆਂ ਤੋਂ ਪੰਜਾਬ ਦੇ ਉੱਤੇ ਰਾਜ ਕਰਦੇ ਆ ਰਹੇ ਨੇ, ਖਾਸ ਕਰਕੇ 1947 ਤੋਂ ਬਾਅਦ, ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਹਲਕੇ ਮੰਨ ਲਏ। ਪਹਿਲੀ ਗੱਲ ਤਾਂ ਸਿਆਸੀ ਸਮੀਕਰਨ ਬਦਲੇ, ਸਿਆਸੀ ਸਮੀਕਰਨਾਂ ਦੇ ਤਹਿਤ ਸਮਝੌਤੇ ਕਰ ਲਏ ਤੇ ਇੱਕ ਦੂਜੇ ਨੂੰ ਸੀਟਾਂ ਛੱਡ ਦਿੱਤੀਆਂ ਕਿ ਤੂੰ ਆਹ ਸੀਟ 'ਤੇ ਲੜ ਲਾ, ਇੱਥੇ ਅਸੀਂ ਮਾੜਾ ਉਮੀਦਵਾਰ ਉਤਾਰ ਦਿਆਂਗੇ, ਤੂੰ ਆਹ ਸੀਟ 'ਤੇ ਲੜ ਲਾ। ਪਰ ਅਸਲ ਦੇ ਵਿੱਚ ਜੇ ਇੰਨਾ ਕੁ ਵੀ ਕਰ ਲੈਂਦੇ ਤਾਂ ਲੋਕ ਸ਼ਾਇਦ ਝੱਲ ਲੈਂਦੇ, ਪਰ ਇਹ ਇਸ ਤੋਂ ਵੀ ਅੱਗੇ ਚਲੇ ਗਏ। ਇਹਨਾਂ ਨੇ ਥਾਣਿਆਂ, ਕਚਹਿਰੀਆਂ, ਤਹਿਸੀਲਾਂ ਦੇ ਵਿੱਚ ਆਪਣੇ ਵਿਰੋਧੀ ਜਿਹੜੇ ਖੇਮੇ ਦੇ ਵਿੱਚ ਲੋਕ ਸੀ, ਹੁਣ ਵੋਟ ਤਾਂ ਅਗਲੇ ਦੀ ਮਰਜ਼ੀ ਹੈ ਨਾ, ਉਹ ਜਿਹਨੂੰ ਪਾਵੇ ਨਾ ਜਾਂ ਨਾ ਪਾਵੇ, ਪਰ ਜਿਸ ਕਿਸੇ ਦੇ ਵੀ ਕੋਠੇ ਦੇ ਉੱਤੇ ਝੰਡਾ ਨਹੀਂ ਹੁੰਦਾ ਸੀ, ਬਾਰ ਦੇ ਉੱਤੇ ਪੋਸਟਰ ਨਹੀਂ ਹੁੰਦਾ ਸੀ, ਮੂਹਰਲੀ ਕੰਧ ਦੇ ਉੱਤੇ, ਤਾਂ ਉਹਨੂੰ ਫਿਰ ਇਹ ਆਪਣਾ ਸਿਆਸੀ ਵਿਰੋਧੀ ਗਿਣਦੇ ਸੀ। ਫਿਰ ਉਹਨਾਂ ਲੋਕਾਂ ਨੂੰ ਥਾਣਿਆਂ ਕਚਹਿਰੀਆਂ ਦੇ ਵਿੱਚ ਜ਼ਲੀਲ ਕਰਨਾ, ਬਾਅਦ ਦੇ ਵਿੱਚ ਤਾਂ ਆਪਾਂ ਦੇਖਿਆ ਪਰਚੇ ਵੀ ਪਵਾਏ, ਪਰ ਉਹਨਾਂ ਨੂੰ ਸਮੇਂ ਦਰ ਸਮੇਂ ਇਹ ਅਹਿਸਾਸ ਕਰਾਉਣਾ ਕਿ ਤੁਸੀਂ ਸਾਡੇ ਉਲਟ ਭੁਗਤਿਆਂ ਤਾਂ ਇਹਦਾ ਨਤੀਜਾ ਵੀ ਭੁਗਤਣ ਲਈ ਤਿਆਰ ਰਹੋ। ਤਾਂ ਇਹਨੇ ਇੱਕ ਬਹੁਤ ਵੱਡੇ ਪੰਜਾਬ ਦੇ ਤਬਕੇ ਦੇ ਵਿੱਚ ਨਿਰਾਸ਼ਤਾ ਭਰੀ, ਕਿਉਂਕਿ ਪੰਜਾਬੀ ਐਸਾ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦੇ। ਸੋ ਇਸੇ ਕਰਕੇ ਫਿਰ ਬਾਅਦ ਦੇ ਵਿੱਚ ਬਹੁਤੇ ਲੋਕਾਂ ਨੂੰ ਤਾਂ ਸ਼ਾਇਦ 2022 ਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਯਾਦ ਹੋਣਗੀਆਂ, ਜਦੋਂ 3-3 4-4 ਮੁੱਖ ਮੰਤਰੀ ਹਾਰੇ। ਪ੍ਰਕਾਸ਼ ਸਿੰਘ ਬਾਦਲ ਹਾਰ ਗਏ 5 ਵਾਰ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਹਾਰ ਗਏ ਸਾਬਕਾ ਮੁੱਖ ਮੰਤਰੀ, ਚਰਨਜੀਤ ਚੰਨੀ ਮੌਜੂਦਾ ਮੁੱਖ ਮੰਤਰੀ ਸੀਗੇ, 2 ਸੀਟਾਂ ਤੋਂ ਹਾਰ ਗਏ। ਨਵਜੋਤ ਸਿੱਧੂ, ਬਿਕਰਮ ਮਜੀਠੀਆ ਵਰਗੇ ਲੀਡਰ ਇਹਨਾਂ ਚੋਣਾਂ ਦੇ ਵਿੱਚ ਹਾਰੇ। ਇਸ ਤੋਂ ਇਲਾਵਾ ਹੋਰ ਵੀ ਬਥੇਰੇ ਲੋਕ, ਬਲਬੀਰ ਸਿੰਘ ਸਿੱਧੂ ਵਰਗੇ ਜਿਹੜੇ 3-3 ਵਾਰੀ ਜਿੱਤੇ ਸੀਗੇ ਮੋਹਾਲੀ ਤੋਂ, ਉਹ ਹਾਰ ਗਏ। ਬਹੁਤ ਹੋਰ ਵੱਡੇ ਚਿਹਰਿਆਂ ਨੂੰ, ਨਾਮੀ ਚਿਹਰਿਆਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਚੱਖਣੀ ਪਈ ਸੀ, ਹਾਰ ਦਾ ਮੂੰਹ ਦੇਖਣਾ ਪਿਆ। ਸੱਤਾ ਕਿਸੇ ਦੇ ਮੰਜੇ ਦੇ ਪਾਵੇ ਨਾਲ ਨਹੀਂ ਬੱਧੀ, ਪਰ ਲੋਕ ਸ਼ਾਇਦ ਇਹਨਾਂ ਨੂੰ ਬਰਦਾਸ਼ਤ ਕਰੀ ਜਾਂਦੇ, ਪਰ ਇਹਨਾਂ ਦੀਆਂ ਵਧੀਕੀਆਂ ਇੰਨੀਆਂ ਕੁ ਵੱਧ ਗਈਆਂ ਕਿ ਬਾਅਦ ਦੇ ਵਿੱਚ ਇਹਨਾਂ ਨੂੰ ਬਰਦਾਸ਼ਤ ਕਰਨਾ ਔਖਾ ਹੋ ਗਿਆ। ਖੈਰ, ਹੁਣ ਬਹੁਤ ਸਾਰੇ ਸਿਆਸੀ ਘਰਾਣਿਆਂ ਦਾ ਜਾਂ ਸਿਆਸੀ ਪਾਰਟੀਆਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਹਾਲ ਕੀ ਹੈ, ਉਹ ਤੁਹਾਡੇ ਸਾਹਮਣੇ, ਉਹਨਾਂ ਨੂੰ ਗੱਲਾਂ ਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਅੱਜ ਆਪਾਂ ਉਹਨਾਂ ਚੋਣ ਨਤੀਜਿਆਂ ਦੇ ਬਾਰੇ ਜਾਣਾਂਗੇ ਜਿਨ੍ਹਾਂ ਨਤੀਜਿਆਂ ਨੇ ਵੱਡੇ ਵੱਡੇ ਲੀਡਰ ਪੈਦਾ ਕੀਤੇ ਪੰਜਾਬ ਦੇ ਵਿੱਚ, ਤੇ ਵੱਡੇ ਵੱਡੇ ਲੀਡਰਾਂ ਨੂੰ, ਵੱਡੇ ਵੱਡੇ ਸਿਆਸੀ ਘਰਾਣਿਆਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ, ਕਿਉਂਕਿ ਇਹ ਵੋਟ ਤੰਤਰ ਹੈ ਤੇ ਵੋਟ ਤੰਤਰ ਦੇ ਵਿੱਚ ਤੁਹਾਨੂੰ ਆਖਰੀ ਫੈਸਲਾ ਜਨਤਾ ਜਨਾਰਦਨ ਦਾ ਮੰਨਣਾ ਪੈਣਾ। ਸੋ ਬੜੇ ਰੌਚਕ ਤੱਥ ਨੇ ਕਿ ਜਿਹੜੇ ਲੋਕ ਉਹਨਾਂ ਸੀਟਾਂ ਤੋਂ ਜਿੱਤ ਕੇ ਵੱਡੇ ਲੋਕ ਬਣੇ ਤੇ ਉਸ ਤੋਂ ਬਾਅਦ ਉਹਨਾਂ ਸੀਟਾਂ ਤੋਂ ਹੀ ਹਾਰ ਕੇ ਉਹਨਾਂ ਦਾ ਸਿਆਸੀ ਪਤਨ ਜਾਂ ਸਿਆਸੀ ਨਿਘਾਰ ਕਿਵੇਂ ਹੋਇਆ। ਹੁਸ਼ਿਆਰਪੁਰ ਤੋਂ ਸ਼ੁਰੂ ਕਰਦੇ ਹਾਂ। ਇਸ ਬਾਬਤ ਇੱਕ ਬੜੀ ਰੌਚਕ ਰਿਪੋਰਟ ਵੀ ਹੈ ਚਰਨਜੀਤ ਭੁੱਲਰ ਹੋਰਾਂ ਦੀ, ਉਹਦੇ ਤੇ ਵੀ ਝਾਤਖੋਰੀ ਕਰਾਂਗੇ ਆਪਾਂ। ਇੱਥੋਂ 1992 ਦੀ ਗੱਲ ਹੈ, ਜਦੋਂ ਕਾਂਗਰਸ ਦੇ ਕਮਲ ਚੌਧਰੀ ਨੇ ਬਸਪਾ ਦੀ ਮੌਜੂਦਾ ਕੌਮੀ ਪ੍ਰਧਾਨ ਮਾਇਆਵਤੀ ਨੂੰ 25,000 ਵੋਟਾਂ ਦੇ ਨਾਲ ਹਰਾਤਾ। ਹੁਣ ਮਾਇਆਵਤੀ ਬਹੁਤ ਵੱਡਾ ਚਿਹਰਾ, ਕੌਮੀ ਪ੍ਰਧਾਨ ਸੀਗੇ ਮੌਜੂਦਾ ਸਮੇਂ ਦੇ ਵਿੱਚ, 1992 ਦੀ ਗੱਲ ਹੈ। ਜਦੋਂ ਕਿ 1996 ਦੇ ਵਿੱਚ ਫਿਰ ਬਾਬੂ ਕਾਂਸ਼ੀ ਰਾਮ ਨੇ ਕਮਲ ਚੌਧਰੀ ਨੂੰ ਹਰਾਇਆ ਤੇ ਹਿਸਾਬ ਬਰਾਬਰ ਕੀਤਾ। 1980 ਦੇ ਵਿੱਚ ਇੱਥੋਂ ਗਿਆਨੀ ਜੈਲ ਸਿੰਘ ਜਿੱਤੇ, ਜੋ ਬਾਅਦ ਦੇ ਵਿੱਚ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ। ਕਾਂਗਰਸ ਦੇ ਦਰਬਾਰਾ ਸਿੰਘ ਵੀ ਇੱਥੋਂ ਜਿੱਤੇ। ਜਲੰਧਰ ਦੇ ਲੋਕਾਂ ਨੇ 1999 ਦੇ ਵਿੱਚ ਤੇ ਫਿਰ 1998 ਦੇ ਵਿੱਚ ਆਈਕੇ ਗੁਜਰਾਲ ਨੂੰ ਜਿਤਾਇਆ, ਇੰਦਰ ਕੁਮਾਰ ਗੁਜਰਾਲ ਨੂੰ, ਜਦੋਂ ਕਿ ਇਹਨਾਂ ਲੋਕਾਂ ਨੇ ਹੀ ਉਹਨਾਂ ਦੇ ਪੁੱਤਰ ਨਰੇਸ਼ ਗੁਜਰਾਲ ਨੂੰ ਹਰਾ ਦਿੱਤਾ। ਜਲੰਧਰ ਹਲਕੇ ਤੋਂ ਹੀ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਨੇ 2 ਵਾਰ 1980 ਤੇ 85 ਦੇ ਵਿੱਚ ਚੋਣ ਜਿੱਤੇ ਤੇ ਸੰਤੋਖ ਚੌਧਰੀ ਵੀ 2 ਵਾਰ ਇਸ ਹਲਕੇ ਤੋਂ ਜਿੱਤੇ। 2009 ਦੇ ਵਿੱਚ ਮਹਿੰਦਰ ਸਿੰਘ ਕੇਪੀ ਨੇ ਗਾਇਕ ਹੰਸਰਾਜ ਹੰਸ ਨੂੰ ਹਰਾਇਆ ਸੀ। ਪਟਿਆਲਾ ਦਾ VIP ਹਲਕਾ ਤੇ ਇੱਥੋਂ 1971 ਦੇ ਵਿੱਚ ਗੁਰਚਰਨ ਸਿੰਘ ਟੌੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ। 1971 ਦੀ ਗੱਲ ਹੈ। 1980 ਦੇ ਵਿੱਚ ਅਮਰਿੰਦਰ ਸਿੰਘ ਚੋਣ ਜਿੱਤੇ। 1998 ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਅਮਰਿੰਦਰ ਸਿੰਘ ਨੂੰ ਹਰਾਇਆ। ਪ੍ਰਨੀਤ ਕੌਰ ਨੇ 2009 ਦੇ ਵਿੱਚ ਚੰਦੂਮਾਜਰੇ ਨੂੰ ਹਰਾ ਕੇ ਹਿਸਾਬ ਬਰਾਬਰ ਕੀਤਾ। ਪ੍ਰਨੀਤ ਕੌਰ ਇੱਥੋਂ ਫਿਰ 4 ਵਾਰ ਜਿੱਤੇ। ਪਟਿਆਲਾ ਹਲਕੇ ਤੋਂ ਪਹਿਲੀ ਵਾਰ 1999 ਦੇ ਵਿੱਚ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ ਚੋਣ ਜਿੱਤੀ। ਸੰਗਰੂਰ ਹਲਕਾ ਜਿਹੜਾ ਕਿ ਹਮੇਸ਼ਾ ਚਰਚਾ ਦੇ ਵਿੱਚ ਰਿਹਾ, ਇਸ ਹਲਕੇ ਦੇ ਵਿੱਚ ਸਾਲ 2014 ਦੇ ਵਿੱਚ ਤੇ ਫਿਰ 19 ਦੇ ਵਿੱਚ ਭਗਵੰਤ ਮਾਨ ਨੇ ਸਿਆਸਤ ਦੇ ਵੱਡੇ ਚਿਹਰੇ ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ ਤੇ ਵਿਜੇ ਇੰਦਰ ਸਿੰਗਲਾ ਤੇ ਕੇਵਲ ਢਿੱਲੋਂ ਨੂੰ ਹਰਾਇਆ। ਜ਼ਿਮਣੀ ਚੋਣ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ, ਉਹਨਾਂ ਨੇ 2014 ਤੇ 19 ਦੇ ਵਿੱਚ ਹਰਾਇਆ। ਮਾਨ ਨੇ ਆਪਣੇ ਪੁਰਾਣੇ ਹਿਸਾਬ ਕਿਤਾਬ ਬਰਾਬਰ ਕਰ ਲਏ ਜਿਹੜੀ ਸੰਗਰੂਰ ਦੇ ਵਿੱਚ ਜ਼ਿਮਣੀ ਚੋਣ ਹੋਈ ਸੀ। ਸਾਲ 1996 ਦੇ ਵਿੱਚ ਤੇ 98 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਜੋ ਮੁੱਖ ਮੰਤਰੀ ਵੀ ਰਹੇ, ਉਹਨਾਂ ਨੇ ਸਿਮਰਨਜੀਤ ਸਿੰਘ
ਮਾਨ ਨੂੰ ਹਰਾਇਆ ਸੀ, ਜਦੋਂ ਕਿ ਮਾਨ ਨੇ ਫਿਰ 99 ਦੇ ਵਿੱਚ ਸੁਰਜੀਤ ਬਰਨਾਲੇ ਨੂੰ ਹਰਾ ਦਿੱਤਾ। ਫਰੀਦਕੋਟ ਹਲਕਾ ਜਿਹੜਾ ਕਦੇ ਜਰਨਲ ਹੁੰਦਾ ਸੀਗਾ, ਉਦੋਂ ਇੱਥੇ ਵੱਡਿਆਂ ਲੋਕਾਂ ਦੇ ਸਿਆਸੀ ਭੇੜ ਹੁੰਦੇ ਰਹੇ। 1977 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤੇ, ਮਗਰੋਂ ਉਹਨਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ 3 ਵਾਰ ਜਿੱਤਿਆ। ਸੁਖਬੀਰ ਬਾਦਲ ਨੇ 2004 ਦੇ ਵਿੱਚ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਹਰਾਇਆ। 1996 ਦੇ ਵਿੱਚ ਵੀ ਹਰਚਰਨ ਬਰਾੜ ਦੀ ਪੁੱਤਰੀ ਕਮਲਜੀਤ ਕੌਰ ਉਰਫ ਬਬਲੀ ਬਰਾੜ ਨੂੰ ਹਰਾਇਆ। ਸੁਖਬੀਰ ਨੇ 1998 ਦੇ ਵਿੱਚ ਜਗਮੀਤ ਬਰਾੜ ਨੂੰ ਵੀ ਚਿੱਤ ਕੀਤਾ। ਸਿਆਸੀ ਮਾਹੌਲ ਉਦੋਂ ਦਿਲਚਸਪ ਬਣਿਆ ਜਦੋਂ 1999 ਦੇ ਵਿੱਚ ਚੋਣ ਦੇ ਵਿੱਚ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਹਰਾਤਾ। ਬਹੁਤ ਵੱਡੀ ਗੱਲ ਸੀ। 1999 ਦੇ ਵਿੱਚ ਹਰਚਰਨ ਬਰਾੜ ਖੁਦ ਇਸ ਹਲਕੇ ਤੋਂ ਹਾਰ ਗਏ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਰਹੇ ਨੇ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਨੇ, ਹਰਚਰਨ ਬਰਾੜ ਮੁੱਖ ਮੰਤਰੀ ਰਹੇ ਨੇ, ਪਰ 1999 ਦੇ ਵਿੱਚ ਉਹਨਾਂ ਨੇ ਹਰਾਤਾ। ਮੇਰੇ ਖਿਆਲ ਦੇ ਵਿੱਚ ਜਦੋਂ 96 ਦੇ ਵਿੱਚ ਹਰਚਰਨ ਬਰਾੜ ਦੀ ਪੁੱਤਰੀ ਕਮਲਜੀਤ ਕੌਰ ਬਬਲੀ ਬਰਾੜ ਨੂੰ ਹਰਾਇਆ ਸੀ, ਉਸ ਤੋਂ ਬਾਅਦ ਵੀ ਸ਼ਾਇਦ ਉਹਦੇ ਨੇੜੇ ਤੇੜੇ ਹਰਚਰਨ ਬਰਾੜ ਵੀ ਮੁੱਖ ਮੰਤਰੀ ਬਣੇ ਸੀਗੇ। ਖੈਰ, ਉਦੋਂ ਹਰਚਰਨ ਬਰਾੜ ਦੀ ਪਤਨੀ ਗੁਰਬਿੰਦਰ ਕੌਰ ਬਰਾੜ ਨੇ 1988 ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਨੂੰ ਇਸੇ ਲੋਕ ਸਭਾ ਹਲਕੇ ਤੋਂ ਹਰਾਇਆ ਸੀਗਾ। ਹੁਣ ਤੁਸੀਂ ਦੇਖੋ, ਪ੍ਰਨੀਤ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਚੰਦੂ ਮਾਜਰੇ ਨੇ, ਪ੍ਰਨੀਤ ਕੌਰ ਨੇ ਚੰਦੂ ਮਾਜਰਾ ਹਰਾਤਾ। ਸਿਮਰਜੀਤ ਸਿੰਘ ਮਾਨ ਨੂੰ ਹਰਾਇਆ ਸੀ ਭਗਵੰਤ ਮਾਨ ਹੋਰਾਂ ਨੇ। ਭਗਵੰਤ ਮਾਨ ਨੂੰ ਜ਼ਿਮਨੀ ਚੋਣ ਦੇ ਵਿੱਚ ਪਟਕਣੀ ਦਿੱਤੀ ਸਿਮਰਜੀਤ ਸਿੰਘ ਮਾਨ ਨੇ। ਮਾਇਆਵਤੀ ਹਾਰੀ 1992 ਦੇ ਵਿੱਚ ਕਮਲ ਚੌਧਰੀ ਤੋਂ, ਬਾਅਦ ਦੇ ਵਿੱਚ 96 ਦੇ ਵਿੱਚ ਬਾਬੂ ਕਾਂਸ਼ੀ ਰਾਮ ਨੇ ਕਮਲ ਚੌਧਰੀ ਨੂੰ ਹਰਾਤਾ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਜਗਮੀਤ ਸਿੰਘ ਬਰਾੜ ਨੂੰ ਹਰਾਇਆ 98 ਦੇ ਵਿੱਚ, ਤੇ 99 ਦੇ ਵਿੱਚ ਜਗਮੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਤਾ। ਹਿਸਾਬ ਕਿਤਾਬ ਬਰਾਬਰ ਹੋ ਗਿਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਤੇਜਾ ਸਿੰਘ ਸੁਤੰਤਰ ਜਿਹੜੇ ਕਿ ਸੰਗਰੂਰ ਹਲਕੇ ਤੋਂ ਜਿੱਤੇ ਸਨ, ਉੱਥੋਂ ਇਹਨਾਂ ਨੇ 1985 ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਤੇ 2004 ਦੇ ਵਿੱਚ ਸੁਖਦੇਵ ਢੀਂਡਸਾ ਜਿੱਤੇ ਨੇ। ਬਠਿੰਡਾ ਹਲਕਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਤੇ ਇੱਥੋਂ ਬਾਦਲਾਂ ਨੇ ਹਰਸਿਮਰਤ ਕੌਰ ਬਾਦਲ ਨੇ 2009, 14 ਤੇ 19 ਦੇ ਵਿੱਚ ਰਾਜਾ ਵੜਿੰਗ, ਮਨਪ੍ਰੀਤ ਬਾਦਲ ਤੇ ਰਾਣਿੰਦਰ ਸਿੰਘ ਨੂੰ ਹਰਾਇਆ। ਕਾਮਰੇਡ ਭਾਨ ਸਿੰਘ ਭੌਰਾ ਵੀ ਬਠਿੰਡੇ ਤੋਂ 2 ਵਾਰ ਜਿੱਤੇ ਆ। 1996 ਦੇ ਵਿੱਚ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਨਾਰਵੇ ਨੇ ਇਸ ਹਲਕੇ ਤੋਂ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਲੜਕੇ ਸਰਬਜੋਤ ਸਿੰਘ ਨੂੰ ਵੀ ਹਾਰ ਦਿੱਤੀ। ਗੁਰਦਾਸਪੁਰ ਹਲਕੇ ਤੋਂ ਵਿਨੋਦ ਖੰਨਾ 4 ਵਾਰ ਜਿੱਤੇ ਤੇ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ 5 ਵਾਰ ਜਿੱਤੇ ਸੀ, ਜਿਨ੍ਹਾਂ ਦਾ ਰਿਕਾਰਡ ਵੀ ਹੈ। ਵਿਨੋਦ ਖੰਨਾ ਨੇ 2014 ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਚਿੱਤ ਕੀਤਾ, ਜਦੋਂ ਕਿ 2009 ਦੇ ਵਿੱਚ ਵਿਨੋਦ ਖੰਨੇ ਨੂੰ ਚਿੱਤ ਕੀਤਾ ਸੀ ਪ੍ਰਤਾਪ ਸਿੰਘ ਬਾਜਵਾ ਨੇ। ਅੰਮ੍ਰਿਤਸਰ ਹਲਕੇ ਤੋਂ 2014 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਹਰਾਇਆ ਤੇ 2019 ਦੇ ਵਿੱਚ ਗੁਰਜੀਤ ਔਜਲਾ ਨੇ ਭਾਜਪਾ ਆਗੂ ਹਰਦੀਪ ਸਿੰਘ ਪੁਰੀ ਨੂੰ ਹਰਾਇਆ। 5 ਵਾਰ ਇੱਥੋਂ ਰਘੁਨੰਦਨ ਲਾਲ ਭਾਟੀਆ ਨੇ ਚੋਣ ਜਿੱਤੀ, ਜਦੋਂ ਕਿ ਨਵਜੋਤ ਸਿੱਧੂ ਵੀ ਇੱਥੋਂ ਚੋਣ ਜਿੱਤੇ ਸਨ। ਰੋਪੜ ਅਨੰਦਪੁਰ ਸਾਹਿਬ ਤੋਂ 2 ਵਾਰ 1971 ਅਤੇ 1980 ਦੇ ਵਿੱਚ ਬੂਟਾ ਸਿੰਘ ਨੇ ਚੋਣ ਜਿੱਤੀ, ਜੋ ਕਿ ਬਾਅਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਬਣੇ। 1999 ਦੇ ਵਿੱਚ ਬਿਮਲ ਕੌਰ ਖਾਲਸਾ ਨੇ ਚੋਣ ਜਿੱਤੀ। ਪ੍ਰੇਮ ਸਿੰਘ ਚੰਦੂ ਮਾਜਰਾ ਨੇ 2014 ਦੇ ਵਿੱਚ ਕਾਂਗਰਸ ਦੀ ਅੰਬਿਕਾ ਸੋਨੀ ਨੂੰ ਹਰਾਇਆ। ਲੁਧਿਆਣਾ ਹਲਕੇ ਤੋਂ 1977 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਚੋਣ ਜਿੱਤੇ, 2 ਵਾਰ ਰਵਨੀਤ ਬਿੱਟੂ ਚੋਣ ਜਿੱਤੇ। ਫਿਰੋਜ਼ਪੁਰ ਹਲਕੇ ਦੇ ਵਿੱਚ 2019 ਦੇ ਵਿੱਚ ਸੁਖਬੀਰ ਬਾਦਲ ਜਿੱਤੇ ਤੇ ਸ਼ੇਰ ਸਿੰਘ ਘਬਾਇਆ ਵੀ ਇੱਥੋਂ 2 ਵਾਰ ਜਿੱਤੇ। 1999 ਦੀ ਗੱਲ ਆ ਜਦੋਂ ਆਜ਼ਾਦ ਉਮੀਦਵਾਰ ਧਿਆਨ ਸਿੰਘ ਮੰਡ ਨੇ ਨਾਮੀ ਹਸਤੀਆਂ ਚੌਧਰੀ ਦੇਵੀ ਲਾਲ ਤੇ ਜਗਮੀਤ ਸਿੰਘ ਬਰਾੜ ਨੂੰ ਹਰਾਇਆ। ਧਿਆਨ ਸਿੰਘ ਮੰਡ ਨੇ ਲੋਕਾਂ ਦਾ ਵੋਟਾਂ ਦਾ ਦੇਖੋ ਤੁਸੀਂ ਦੌਰ ਕਿ ਉਸੇ ਧਿਆਨ ਸਿੰਘ ਮੰਡ ਨੂੰ 2014 ਦੇ ਵਿੱਚ ਸਿਰਫ 3555 ਵੋਟਾਂ ਮਿਲੀਆਂ, ਜਦੋਂ ਕਿ ਨੋਟਾਂ ਨੂੰ 7685 ਵੋਟਾਂ ਮਿਲੀਆਂ। ਇਸ ਹਲਕੇ ਤੋਂ 1980 ਦੇ ਵਿੱਚ ਬਲਰਾਮ ਜਾਖੜ ਜਿੱਤਿਆ ਤਾਂ 2014 ਦੇ ਵਿੱਚ ਉਹਨਾਂ ਦਾ ਹੀ ਪੁੱਤਰ ਸੁਨੀਲ ਜਾਖੜ ਇੱਥੋਂ ਚੋਣ ਹਾਰ ਗਿਆ। ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬੀ ਕਿਸੇ ਨੂੰ ਵੀ ਪੱਕੀ ਗਰੰਟੀ ਨਹੀਂ ਦਿੰਦੇ ਕਿ ਹੁਣ ਤੂੰ ਸਦੀਵੀਂ ਇੱਥੋਂ ਜਿੱਤ ਸਕਦਾ ਹੈ। ਇਹ ਪੱਕੀ ਗਰੰਟੀ ਨਹੀਂ ਹੈ। ਜਦੋਂ ਸਿਆਸੀ ਲੋਕ ਪੰਜਾਬੀਆਂ ਤੇ ਵਧੀਕੀਆਂ ਕਰਦੇ ਆ, ਉਹਨਾਂ ਨੂੰ ਥਾਣਿਆਂ, ਕਚਹਿਰੀਆਂ, ਤਹਿਸੀਲਾਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਜ਼ਲੀਲ ਕਰਦੇ, ਉਹਨਾਂ ਤੇ ਪਰਚੇ ਪਾਉਂਦੇ ਆ, ਉਹਨਾਂ ਦੀਆਂ ਗੱਲ ਨਹੀਂ ਸੁਣਦੇ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਿਸੇ ਵੀ ਨੁਕਸਾਨ ਦਾ, ਤਾਂ ਉਸ ਤੋਂ ਬਾਅਦ ਫਿਰ ਲੋਕ ਆਪਣਾ ਮਨ ਬਣਾ ਲੈਂਦੇ ਆ। ਤੁਸੀਂ ਦੇਖੋ ਕਿ ਵੱਡੇ ਘਰਾਣਿਆਂ ਦੀ ਜਿਹੜੀ ਲੜਾਈ ਆ, ਫਰੀਦਕੋਟ ਦੀ ਗੱਲ ਕਰ ਲਓ, ਫਰੀਦਕੋਟ ਦੇ ਵਿੱਚ ਕਿੰਨੀ ਵਾਰ ਸੁਖਬੀਰ ਸਿੰਘ ਬਾਦਲ ਨੇ ਹਰਚਰਨ ਬਰਾੜ ਤਤਕਾਲੀ ਮੁੱਖ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਵੀ ਹਰਾਇਆ ਤੇ ਉਹਨਾਂ ਦੀ ਧੀ ਨੂੰ ਵੀ ਹਰਾਇਆ। ਕਮਲਜੀਤ ਕੌਰ ਉਰਫ ਬਬਲੀ ਬਰਾੜ ਉਹਨਾਂ ਦੀ ਧੀ ਆ, ਹਰਚਰਨ ਬਰਾੜ ਦੀ ਪੁੱਤਰੀ ਸੀਗੇ ਤੇ ਹਰਚਰਨ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਹਰਾਇਆ। ਪਰ ਉਸੇ ਸੁਖਬੀਰ ਬਾਦਲ ਨੂੰ ਹਰਾਇਆ ਜਗਮੀਤ ਸਿੰਘ ਬਰਾੜ ਨੇ। ਜਗਮੀਤ ਸਿੰਘ ਬਰਾੜ ਨੂੰ ਹਰਾਇਆ ਸ਼ੇਰ ਸਿੰਘ ਘਬਾਏ ਨੇ ਫਿਰੋਜ਼ਪੁਰ ਤੋਂ। ਸ਼ੇਰ ਸਿੰਘ ਘਬਾਏ ਨੂੰ ਫਿਰ ਸੁਖਬੀਰ ਬਾਦਲ ਨੇ ਹਰਾਤਾ। ਸੋ ਇਹ ਦਿਲਚਸਪ ਬਣ ਗਈਆਂ ਤੁਹਾਨੂੰ ਸਿਆਸਤ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਪ੍ਰਤਾਪ ਬਾਜਵਾ ਜਿਹੜੇ ਵਿਨੋਦ ਖੰਨੇ ਨੂੰ 2009 ਦੇ ਵਿੱਚ ਚਿੱਤ ਕਰਦੇ ਆ, ਉਸੇ ਵਿਨੋਦ ਖੰਨੇ ਤੋਂ ਚਿੱਤ ਹੋ ਜਾਂਦਾ 2014 ਦੇ ਵਿੱਚ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਢੀਂਡਸਿਆਂ ਦੀ, ਢੀਂਡਸੇ ਉਸ ਤੋਂ ਬਾਅਦ ਸਿਆਸੀ ਪਿੱਚ ਤੇ ਵਾਪਸੀ ਨਹੀਂ ਕਰ ਸਕੇ ਜਦੋਂ ਤੋਂ ਉਹਨਾਂ ਨੂੰ ਭਗਵੰਤ ਮਾਨ ਨੇ ਹਰਾਇਆ। ਤੇ ਜਿਹੜੇ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੁਨੀਲ ਜਾਖੜ ਦੀ,
ਬਲਰਾਮ ਜਾਖੜ 1980 ਦੇ ਵਿੱਚ ਜਿਹੜੇ ਹਲਕੇ ਤੋਂ ਜਿੱਤਦੇ ਆ ਤੇ ਸੁਨੀਲ ਜਾਖੜ ਉਸੇ ਹਲਕੇ ਤੋਂ ਹਾਰ ਜਾਂਦੇ ਆ। ਉਹਨਾਂ ਦੀ ਪੁੱਤਰ ਨੇ, ਉਹੀ ਬਰਾਦਰੀ ਹੈ, ਸਾਰਾ ਕੁਝ ਉਹੀ ਹੈ। ਧਿਆਨ ਸਿੰਘ ਮੰਡ ਜਿੱਥੋਂ ਦੇਵੀ ਲਾਲ ਤੇ ਚੌਧਰੀ ਦੇਵੀ ਲਾਲ ਤੇ ਜਗਮੀਤ ਬਰਾੜ ਨੂੰ ਹਰਾ ਦਿੰਦੇ ਆ, ਉਸੇ ਧਿਆਨ ਸਿੰਘ ਮੰਡ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਸਿਰਫ 3655 ਵੋਟਾਂ ਮਿਲੀਆਂ, ਜਦੋਂ ਕਿ ਨੋਟਾਂ ਨੂੰ 7685 ਵੋਟਾਂ ਉਹਨਾਂ ਸਮਿਆਂ ਦੇ ਵਿੱਚ ਮਿਲਦੀਆਂ ਰਹੀਆਂ। ਸੋ ਇਹ ਬਣ ਗਈ ਰਹੀ ਹੈ ਪੰਜਾਬ ਦੇ ਵੱਡੇ ਵੱਡੇ ਸਿਆਸੀ ਪਰਿਵਾਰਾਂ ਦੀ ਕਿ ਜਦੋਂ ਜਦੋਂ ਫਿਰ ਪੰਜਾਬੀਆਂ ਨੂੰ ਮਹਿਸੂਸ ਹੋਇਆ ਕਿ ਇਹ ਪਰਿਵਾਰ ਹੁਣ ਸਾਡੇ ਹਿੱਤਾਂ ਦੀ ਗੱਲ ਨਹੀਂ ਕਰਦਾ ਜਾਂ ਇਹ ਸਿਆਸੀ ਚਿਹਰਾ ਸਾਡੀ ਗੱਲ ਨਹੀਂ ਕਰਦਾ, ਤਾਂ ਫਿਰ ਉਦੋਂ ਉਹਨਾਂ ਨੇ ਇਹਨਾਂ ਨੂੰ ਹਰਾ ਦਿੱਤਾ। ਸੋ ਚੋਣ ਦੰਗਲ ਦੇ ਵਿੱਚ ਕੁੱਦੇ ਸਿਆਸੀ ਖਿਡਾਰੀ ਕਦੇ ਜਿੱਤਦੇ ਵੀ ਰਹੇ, ਕਦੇ ਹਾਰਦੇ ਵੀ ਰਹੇ। ਲੋਕ ਫਤਵਾ ਕਦੇ ਵੀ ਸਥਾਈ ਬੰਧਨ ਦੇ ਵਿੱਚ ਨਹੀਂ ਵੱਜਿਆ। ਜਿਹੜਾ ਆਪਣੇ ਆਪ ਨੂੰ ਚੋਣ ਪਿੜਾਂ ਦਾ ਬੁਰਜ ਖਲੀਫਾ ਸਮਝਦੇ ਰਹੇ, ਉਹਨਾਂ ਨੂੰ ਲੋਕਾਂ ਨੇ ਇੱਕੋ ਝਟਕੀ ਨਾਲ ਧਰਤੀ ਨਹੀਂ ਹਿਲਾਈ ਦਿਖਾਈ, ਬਲਕਿ ਦਿਨੇ ਤਾਰੇ ਵੀ ਦਿਖਾਤੇ। ਪੰਜਾਬੀਆਂ ਦਾ ਵੱਖਰਾ ਮਜਾਜ ਰਿਹਾ। ਵੋਟਾਂ ਦੇ ਵਿੱਚ ਪੰਜਾਬੀਆਂ ਨੇ ਵੱਡੇ ਵੱਡੇ ਲੀਡਰ ਜਿਤਾਏ ਵੀ, ਬਣਾ ਕੇ ਭੇਜੇ ਵੀ, ਤੇ ਵੱਡੇ ਵੱਡਿਆਂ ਨੂੰ ਉਹਨਾਂ ਦੀਆਂ ਗੋਡੀਆਂ ਵੀ ਲਵਾਈਆਂ, ਉਹਨਾਂ ਨੂੰ ਚਿੱਤ ਵੀ ਕੀਤਾ। ਤੇ ਇਸੇ ਤਰ੍ਹਾਂ ਜੇਕਰ ਲੋਕ ਸਭਾ ਵਿਧਾਨ ਸਭਾ ਦੀ ਜਿਹੜੀ ਮੈਂ ਗੱਲ ਸ਼ੁਰੂ ਜਿੱਥੋਂ ਹੋਈ ਸੀਗੀ ਕਿ ਇਸ ਵਾਰ ਦੇ ਜਿਹੜੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਸੀਗੇ, ਉਹਨਾਂ ਨਤੀਜਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਵੱਡੇ ਵੱਡੇ ਚਿਹਰੇ ਇੱਕ ਵਾਰੀ ਸਿਆਸਤ ਤੋਂ ਨਦਾਰਦ ਹੋ ਗਏ ਸੀਗੇ। ਹਾਲਾਂਕਿ ਹੁਣ ਫਿਰ ਉਹਨਾਂ ਦੀ ਸਿਆਸੀ ਪਿੱਚ ਤੇ ਵਾਪਸੀ ਹੋ ਰਹੀ ਹੈ। ਸੋ ਰਣਜੀਤ ਬਾਵੇ ਦੀਆਂ ਗੱਲਾਂ ਕਈ ਵਾਰੀ ਸੱਚ ਵੇਖੀਆਂ ਨੇ ਕਿ ਇੱਥੇ ਛੋਟੇ ਛੋਟੇ ਚੜੇ ਨੇ ਤੇ ਵੱਡੇ ਵੱਡੇ ਝੜੇ ਨੇ, ਪਤਾ ਨਹੀਂ ਲੱਗਦਾ। ਇਸ ਕਰਕੇ ਲੀਡਰਾਂ ਨੂੰ, ਸਿਆਸਤਦਾਨਾਂ ਨੂੰ ਜਦੋਂ ਉਹਨਾਂ ਨੂੰ ਮੈਂਡੇਟ ਮਿਲਦਾ ਤਾਂ ਉਸ ਮੈਂਡੇਟ ਦਾ ਸਤਿਕਾਰ ਕਰਨਾ ਚਾਹੀਦਾ। ਉਹਨਾਂ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਜਿਹੜੇ ਉਹਨਾਂ ਨੂੰ ਲੱਖਾਂ ਝੂਠ ਤੂਫਾਨ ਬੋਲਣ ਦੇ ਬਾਵਜੂਦ ਵੀ ਵੋਟਾਂ ਦੇ ਦਿੰਦੇ, ਆਪਣਾ ਆਗੂ ਚੁਣ ਲੈਂਦੇ ਆ। ਪਰ ਹਲੇ ਵੀ ਸਿਆਸਤ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਰਿਫਾਰਮਸ ਦੀ ਲੋੜ ਹੈ ਤਾਂ ਜੋ ਹਰ ਇੱਕ ਬੰਦਾ ਇਹ ਗੱਲ ਨੂੰ ਮਹਿਸੂਸ ਕਰ ਸਕੇ ਕਿ ਜਿਹੜੇ ਲੀਡਰ ਨੇ ਇਹ ਸਥਾਈ ਨਹੀਂ ਗੇ ਤੇ ਉਹ ਵੀ ਲੋਕਤੰਤਰ ਦੀ ਇੱਕ ਅਹਿਮ ਕੜੀ ਹੈ। ਉਹਨੂੰ ਉਹਦਾ ਸਵੈਮਾਨ ਚਾਹੀਦਾ ਤੇ ਉਹਨੂੰ ਉਸ ਮਾਮਲੇ ਦੇ ਵਿੱਚ ਆਪਣੀ ਬਣਦੀ ਜਿੰਨਾ ਵੀ ਉਹਦਾ ਸਤਿਕਾਰ ਹੈ ਲੋਕਤੰਤਰ ਦੀ ਵਿੱਚ, ਡੈਮੋਕ੍ਰੈਟਿਕ ਇਸ ਸਟਰਕਚਰ ਦੇ ਵਿੱਚ ਉਹਦਾ ਸਤਿਕਾਰ ਜਿਹੜਾ ਉਹ ਬਹਾਲ ਹੋਣਾ ਚਾਹੀਦਾ। ਕਿਸੇ ਵਿਅਕਤੀ ਵਿਸ਼ੇਸ਼, ਕਿਸੇ ਲੀਡਰ ਨੂੰ ਇਹ ਕੋਈ ਹੱਕ ਨਹੀਂ ਹੈ ਕਿ ਉਹ ਕਿਸੇ ਬੰਦੇ ਨੂੰ ਜ਼ਲੀਲ ਕਰੇ, ਉਹਦੇ ਤੇ ਝੂਠਾ ਪਰਚਾ ਪਵਾਵੇ ਜਾਂ ਉਹਦੀਆਂ ਬਦਲੀਆਂ ਕਰਾਉਂਦਾ ਰਹੇ ਜੇ ਉਹ ਮੁਲਾਜ਼ਮ ਆ ਤਾਂ। ਸੋ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਲੋਕ ਸਭਾ ਚੋਣਾਂ ਦੇ ਵਿੱਚੋਂ ਦਿਲਚਸਪ ਬਣ ਗਈਆਂ ਤੁਹਾਡੇ ਰੂਬਰੂ ਕਰਾਂਗੇ। ਬਹੁਤ ਬਹੁਤ